ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1665 ਦੇ ਵਿੱਚ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਆਏ ਜੀ। ਗੁਰੂ ਤੇਗ ਬਹਾਦਰ ਸਾਹਿਬ 6ਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਪੁੱਤਰ ਸਨ, 5 ਬੇਟਿਆਂ ਚੋਂ। ਔਰ ਗੁਰੂ ਹਰਗੋਬਿੰਦ ਸਾਹਿਬ ਦੇ ਜੋਤ ਸਮਾਨ ਤੋਂ ਬਾਅਦ ਗੁਰੂ ਸਾਹਿਬ ਆਪਣੇ ਨਾਨਕੇ ਬਾਬੇ ਬਕਾਲੇ ਆ ਗਏ ਸੀ। ਬਕਾਲਾ ਉਹਨੂੰ ਕਹਿੰਦੇ ਸੀ। ਬਾਬਾ ਬਕਾਲਾ ਬਾਅਦ ਦੇ ਵਿੱਚ ਮਸ਼ਹੂਰ ਹੋਇਆ ਜਦੋਂ ਗੁਰੂ ਬਾਬਾ ਬਕਾਲੇ ਦੀ ਗੱਲ ਆਈ। ਔਰ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਨਾਨਕੀ ਵੀ ਰਹੇ ਇੱਥੇ। ਔਰ ਜਦੋਂ ਫਿਰ ਗੁਰਗੱਦੀ ਬਾਬਾ ਬਕਾਲਾ ਗੁਰੂ ਬਾਬਾ ਬਕਾਲੇ ਦੇ ਥੱਲੇ ਔਰ ਭਾਈ ਮੱਖਣ ਸ਼ਾਹ ਲੋਬਾਣਾ ਉਹਨਾਂ ਨੇ ਗੁਰੂ ਲਾਦੋਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਜੀ। ਤੇ ਫਿਰ ਗੁਰੂ ਸਾਹਿਬ ਜਿਹੜੇ ਨੇ ਆਪਣੇ ਸਿੱਖਾਂ ਦੇ ਨਾਲ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ। ਫਿਰ ਉਹ ਕੀਰਤਪੁਰ ਸਾਹਿਬ ਆਪਣੇ ਪਿਤਾ ਦੀ ਥਾਂ ਤੇ ਆਏ ਔਰ ਉਦੋਂ ਹੀ ਉਹਨਾਂ ਨੇ ਜਿਹੜਾ ਨੇੜੇ ਜਿਹੜਾ ਮਾਖੋਵਾਲ ਇੱਕ ਪਿੰਡ ਸੀ ਉਹਨੂੰ ਬਾਏ ਕੀਤਾ। 2-3 ਹੋਰ ਪਿੰਡ ਵੀ ਨਾਲ ਲੱਗਦੇ ਸੀ ਕਹਿਲੂਰ ਰਿਆਸਤ ਤੋਂ। ਔਰ ਉੱਥੇ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ ਵਸਾਇਆ, ਜਿਹੜਾ ਚੱਕ ਨਾਨਕੀ ਬਾਅਦ ਚ ਅਨੰਦਪੁਰ ਸਾਹਿਬ ਦੇ ਨਾਲ ਹੋਰ ਪਿੰਡ ਥਾਵਾਂ ਲੱਗਦੀਆਂ ਗਈਆਂ, ਮਸ਼ਹੂਰ ਹੋਏ ਜੀ। ਔਰ ਉੱਥੋਂ ਹੀ ਫਿਰ ਗੁਰੂ ਸਾਹਿਬ ਪੂਰਬ ਦੇ ਦੌਰੇ ਨੂੰ ਜਿਹੜਾ ਬਿਹਾਰ ਔਰ ਅਸਾਮ ਵੱਲ ਨਿਕਲ ਪਏ। 1923 ਦੇ ਵਿੱਚ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਭਾ ਨੂੰ ਅੱਜ ਦੇ ਦਿਨ ਜਲਾਵਤਨ ਕੀਤਾ ਗਿਆ ਹੈ। ਰਿਪੁਦਮਨ ਸਿੰਘ ਰਾਜਾ ਹੀਰਾ ਸਿੰਘ ਦਾ ਮੁੰਡਾ ਸੀ। ਇਹਨਾਂ ਦੇ ਟਿਊਟਰ ਟੀਚਰ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਸਨ ਔਰ ਇਹਨਾਂ ਦੀ ਪੂਰੀ ਟ੍ਰੇਨਿੰਗ ਰਿਪੁਦਮਨ ਸਿੰਘ ਦੀ ਇੱਕ ਸਿੱਖ এনवायरमेंट 'ਚ ਹੋਈ ਸੀ। ਔਰ ਬ੍ਰਿਟਿਸ਼ ਕੌਂਸਲ ਦੇ 1906 ਤੋਂ 1908 ਤੱਕ ਮੈਂਬਰ ਰਹੇ। ਔਰ ਇਹਨਾਂ ਦਾ ਹੀ ਇਹ ਐਫਰਟ ਸੀ। ਜਦੋਂ ਅਸੀਂ ਆਨੰਦ ਮੈਰਿਜ ਐਕਟ 1909 ਦੇ ਪਾਸ ਹੋਣ ਦੀ ਗੱਲ ਕਰਦੇ ਹਾਂ ਤੇ ਬੇਸ਼ੱਕ ਇਹਨਾਂ ਦਾ ਪਿਤਾ ਵੀ ਉਦੋਂ ਵਿਰੋਧ ਸੀ, ਉਹ ਹਿੰਦੂਆਂ ਦਾ ਪ੍ਰਭਾਵ ਕਬੂਲਦੇ ਸੀ। ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਵੀ, ਇਹਨਾਂ ਦੀ ਭੈਣ ਦਾ ਵਿਆਹ ਵੀ ਜਿਹੜਾ ਉਹ ਲਾਵਾਂ ਅੱਗ ਦੇ ਨਾਲ ਕੀਤੀਆਂ ਸੀ। ਪਰ ਇਹਨਾਂ ਦਾ ਐਫਰਟ ਸੀ ਰਿਪੁਦਮਨ ਸਿੰਘ ਦਾ ਕਿ ਇਹ ਜਿਹੜਾ ਆਨੰਦ ਮੈਰਿਜ ਐਕਟ ਪਾਸ ਹੋਇਆ। ਲੇਕਿਨ ਕਿਉਂਕਿ ਇਹ ਬੜੇ ਆਜ਼ਾਦ ਸਿੱਖ ਵਿਚਾਰਾਂ ਦੇ ਸੀ, ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ, ਇਹਨਾਂ ਨੇ ਵੀ ਸਜਾ ਲਈ। ਸੋ ਅੰਗਰੇਜ਼ ਡਰਦੇ ਸੀ ਕਿ ਇਹਨਾਂ ਰਾਜਿਆਂ ਦੇ ਕੋਲ ਆਪਣੀ ਫੌਜ ਵੀ ਸੀ, ਥੋੜੀ ਬਹੁਤ ਆਪਣੀ ਆਜ਼ਾਦਾਨਾ ਸੀ, ਵੀ ਇਹ ਜੇ ਰਲ ਗਏ ਰੈਵੋਲੂਸ਼ਨਰੀਜ਼ ਦੇ ਨਾਲ ਜਾਂ ਚੇਂਜ, ਇਹ ਨੁਕਸਾਨ ਹੋਏਗਾ। ਸੋ ਉਹਨਾਂ ਨੇ ਆਨੇ ਬਹਾਨੇ, ਨਾਭੇ ਦਾ ਝਗੜਾ ਪਟਿਆਲੇ ਦੇ ਨਾਲ ਚੱਲਦਾ ਸੀ, ਪਟਿਆਲੇ ਵਾਲੇ ਪਹਿਲਾਂ ਤੋਂ ਹੀ ਸਰਕਾਰੀ ਜਿਹੜੇ ਨੇ ਉਹ ਕੂਕਰ ਰਹੇ ਨੇ। ਸੋ ਉਹਨਾਂ ਨੇ ਝਗੜੇ ਦੇ ਬਹਾਨੇ ਆਰਬਿਟ੍ਰੇਸ਼ਨ ਕੀਤੀ ਔਰ ਬਹਾਨਾ ਇਹ ਬਣਾਇਆ ਕਿ ਜੀ ਨਹੀਂ, ਨਾਭੇ ਵਾਲੇ ਦੀ ਗਲਤੀ ਹੈ। ਔਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਉਹ ਜਲਾਵਤਨ ਕਰਨ ਦੀ ਲਾਈਨ ਲਈ। ਹਾਲਾਂਕਿ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਗੱਦੀ ਨਸ਼ੀਨੀ ਹੋਈ, ਲਗਭਗ 7-8 ਸਾਲ ਉਹ ਤਖਤ ਤੇ ਰਹੇ। ਔਰ 1923 ਚ 9 ਜੂਨ ਨੂੰ ਉਹਨਾਂ ਨੂੰ ਜਲਾਵਤਨ ਕਰਤਾ ਵੀ ਵਾਪਸ ਨਹੀਂ ਆ ਸਕਦੇ। ਔਰ ਮਦਰਾਸ ਦੇ ਵਿੱਚ ਤਮਿਲਨਾਡੂ ਇੱਕ ਥਾਂ ਹੈ ਕਦੀਆ ਕੁਨਾਲ ਔਰ ਕੈਡੀਆ ਕੁਨਾਲ ਵੀ ਕਹਿੰਦੇ ਨੇ, ਉੱਥੇ ਉਹਨਾਂ ਨੇ ਆਪਣੇ ਜਲਾਵਤਨੀ ਦੇ ਦਿਨ ਗੁਜ਼ਾਰੇ। ਫਿਰ ਉਹ ਜ਼ਿਆਦਾ ਦੇਰ ਜੀਵੇ ਨਹੀਂ। 1923 ਚ ਜਲਾਵਤਨੀ ਹੋਈ, 1928 ਚ ਉਹਨਾਂ ਦੀ ਡੈਥ ਹੋ ਗਈ। ਔਰ ਇਹਨਾਂ ਦੇ ਨੂੰ ਜਦੋਂ ਜਲਾਵਤਨ ਤਖਤ ਤੋਂ ਬੇਤਖਤ ਕੀਤਾ ਗਿਆ ਤੇ ਜਿਹੜਾ ਜੈਤੋ ਦਾ ਮੋਰਚਾ ਲੱਗਾ ਉਹ ਇਸੇ ਕੰਟੈਕਸਟ 'ਚ ਹੀ ਲੱਗਾ ਸੀ ਜੀ। ਔਰ ਅੱਜ ਦਾ ਉਹ ਦਿਨ ਹੈ ਕਿ ਵੀ ਉਹਨਾਂ ਨੂੰ ਜਲਾਵਤਨ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1792 ਚ ਕੈਪਟਨ ਰਾਬਰਟ ਗ੍ਰੇ ਨੇ ਗ੍ਰੇ ਹਾਰਬਰ, ਜਿਹਨੂੰ ਅੱਜ ਵਾਸ਼ਿੰਗਟਨ ਕਹਿੰਦੇ ਨੇ, ਇਸ ਦੀ ਲੱਭਤ ਕੀਤੀ, ਡਿਸਕਵਰ ਕੀਤਾ। 1832 ਚ ਗ੍ਰੀਸ ਇੱਕ ਇੰਡੀਪੈਂਡੈਂਟ ਰਿਪਬਲਿਕ ਬਣਿਆ ਅੱਜ ਦੇ ਦਿਨ। 1914 ਚ US ਕਾਂਗਰਸ ਨੇ ਜਿਹੜਾ ਮਦਰਸ ਡੇ ਹੈ ਉਹ ਐਸਟੈਬਲਿਸ਼ ਕੀਤਾ। ਤੁਹਾਨੂੰ ਪਤਾ ਹੈ ਮਦਰਸ ਡੇ ਕਿਦਾਂ ਨੇ? ਹੱਦ ਹੋ ਗਈ, ਮਦਰ ਹੋ ਕੇ ਵੀ ਨਹੀਂ ਪਤਾ ਵੀ ਮਦਰਸ ਸੰਡੇ ਨੂੰ ਹੁੰਦਾ ਹੈ। ਸੰਡੇ ਨੂੰ ਹੁੰਦਾ ਹੈ ਬਟ ਇਹਨਾਂ ਦੀਆਂ ਡੇਟਸ ਚੇਂਜ ਹੁੰਦੀਆਂ ਰਹਿੰਦੀਆਂ ਨੇ, ਪਰਮਾਨੈਂਟ ਡੇਟ ਨਹੀਂ ਹੈਗੀ। ਦੈਟਸ ਵਾਈ ਆਮ ਕਨਫਿਊਜ਼ਡ। ਇਸ ਸੰਡੇ ਨੂੰ ਹੀ ਹੈ, ਇਹ ਸੰਡੇ ਮਦਰਸ ਡੇ ਹੈ। ਸੋ ਇਹ 1914 ਚ US ਕਾਂਗਰਸ ਨੇ ਜਿਹੜਾ ਇਸਨੂੰ ਐਜ਼ ਏ ਮਦਰਸ ਡੇ ਐਸਟੈਬਲਿਸ਼ ਕੀਤਾ ਜੀ। 1928 ਚ ਇੰਗਲੈਂਡ ਨੇ, ਉਦੋਂ ਤੱਕ ਇੰਗਲੈਂਡ 'ਚ 30 ਸਾਲ ਤੋਂ ਘੱਟ ਦੀ ਉਮਰ ਦੀ ਔਰਤ ਵੋਟ ਨਹੀਂ ਸੀ ਪਾ ਸਕਦੀ। ਤੁਸੀਂ ਦੇਖੋ ਡਿਸਕ੍ਰਿਮੀਨੇਸ਼ਨ ਕਿਸ ਲੈਵਲ ਤੱਕ ਰਹੀ ਹੈ ਜੀ। ਤੇ 1928 ਚ ਉਹਨਾਂ ਨੇ ਕਿਹਾ ਜੀ ਨਹੀਂ ਹੁਣ 30 ਨਹੀਂ, ਹੁਣ 21 ਵਾਲੀਆਂ ਵੀ ਸਿਆਣੀਆਂ ਹੋ ਗਈਆਂ। ਕਹਿੰਦੇ ਹੁਣ 30 ਸਾਲ ਤੱਕ ਪਤਾ ਨਹੀਂ ਸ਼ਾਇਦ ਅਕਲ ਹੀ ਨਹੀਂ ਆਉਂਦੀ, ਵੋਟ ਕਿਹਨੂੰ ਪਾਣਗੇ। ਫਿਰ ਉਹਨਾਂ ਨੇ 30 ਤੋਂ 21 ਜਿਹੜੀ ਹੈ 1928 ਚ ਕੀਤੀ। 1939 ਦੇ ਵਿੱਚ ਇਟਲੀ ਔਰ ਜਰਮਨ ਦਾ ਆਪਸ ਦੇ ਵਿੱਚ ਸਮਝੌਤਾ ਹੋਇਆ। ਇੱਕ ਨਾਜ਼ੀ, ਇੱਕ ਫਾਸ਼ਿਸਟ, ਇਹ ਇਕੱਠੇ ਹੋ ਗਏ। 1940 ਦੇ ਵਿੱਚ ਵਿੰਸਟਨ ਚਰਚਲ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬਣੇ ਜੀ। 1975 ਦੇ ਵਿੱਚ ਪ੍ਰੈਜ਼ੀਡੈਂਟ ਫੋਰਡ ਅਮਰੀਕਾ ਦੇ ਨੇ ਐਲਾਨ ਕੀਤਾ ਕਿ ਵੀਅਤਨਾਮ ਈਰਾ ਦਾ ਐਂਡ ਹੈ।
ਔਰ 1980 ਚ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਜਿਹੜਾ ਬੜਾ ਇੱਕ ਹਾਰਡ ਡਿਕਟੇਟਰ ਸੀ, ਦੇਸ਼ ਨੂੰ ਇਕੱਠਾ ਵੀ ਰੱਖਿਆ ਜੀ। ਨਹਿਰੂ ਦਾ ਵੀ ਬੜਾ ਯਾਰ ਸੀ। ਉਹਨਾਂ ਜ਼ਮਾਨਿਆਂ 'ਚ ਤ੍ਰਿਮੂਰਤੀ ਕਹਿੰਦੇ ਸੀ ਕਿ ਜੀ ਨਾਸਰ ਆਫ ਇਜਿਪਟ, ਟੀਟੋ ਆਫ ਯੂਗੋਸਲਾਵੀਆ ਐਂਡ ਨਹਿਰੂ ਆਫ ਇੰਡੀਆ ਜੀ। ਔਰ ਬਾਅਦ 'ਚ ਜਿਹੜਾ ਉਹ ਯੂਗੋਸਲਾਵੀਆ ਅੱਜ 5-6 ਦੇਸ਼ਾਂ ਦੇ ਵਿੱਚ ਵੰਡਿਆ ਗਿਆ, ਸਰਬੀਆ, ਕਰੋਸ਼ੀਆ, ਮੈਸੇਡੋਨੀਆ, ਕੋਸੋਵੋ। ਸੋ ਇਹ ਅੱਜ ਜਿਹੜਾ ਹੈ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਤੁਸੀਂ ਸਵਾਲ ਫਿਰ ਖਾ ਗਏ ਹੋ, ਪਰ ਮੈਂ 1 ਮਿੰਟ 'ਚ ਕਰ ਦੇਣੀ ਹੈ ਗੱਲ ਜੀ। ਇੱਕ ਖਬਰ ਜਿਹੜੀ ਅੱਜ ਦੀ ਮੇਨ ਖਬਰ 'ਚ ਵੀ ਮੈਂ ਡਿਸਕਸ ਕਰਨਾ ਚਾਹੁੰਦਾ ਸੀ, ਸਿੱਖਸ ਫਾਰ ਜਸਟਿਸ ਦੇ ਫੇਸਬੁੱਕ ਪੇਜ ਨੂੰ ਬਲੌਕ ਕਰ ਦਿੱਤਾ, ਇੰਡੀਅਨ ਗਵਰਨਮੈਂਟ ਨੇ ਬਲੌਕ ਕਰਤਾ ਜੀ। ਸੋ ਲਗਭਗ 85,000 ਇਹਦੇ ਫਾਲੋਅਰ ਸੀ ਔਰ ਇਹਨੂੰ ਪੀਟੀਆਈ ਨੇ ਕਵਰ ਕੀਤਾ। ਸੋ ਜ਼ਾਹਰ ਹੈ ਕਿ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਦੇਸ਼ ਕਿਸ ਕਦਰ ਇਸ ਸਕਰੀਨ ਦੇ ਉੱਤੇ ਆਏ ਉਹਨਾਂ ਫੈਕਟਸ ਤੋਂ ਡਰਦਾ ਹੈ ਕਿ ਕਿਹੜੇ ਨੇ ਕੀ ਕ੍ਰਾਈਮ ਕੀਤਾ, ਜਿਨ੍ਹਾਂ ਨੂੰ ਸਭ ਨੂੰ ਇੱਥੇ ਅਕਾਊਂਟੇਬਲ ਬਣਾਇਆ। ਔਰ ਰੈਫਰੈਂਡਮ 2020 ਦਾ ਝੰਡਾ ਉਹਨਾਂ ਨੇ ਚੁੱਕਿਆ, ਜਿਸ ਦੀ ਚਰਚਾ 4 ਚ ਫੇਰੇ ਹੈ। ਹੁਣ ਮੋਦੀ ਤਾਜ਼ਾ ਕੈਨੇਡਾ ਤੋਂ ਗਿਆ ਹੈ। ਅਮਰੀਕਾ ਵਾਲੀ ਤਾਂ ਦਰਦ ਉਹਨੂੰ ਭੁੱਲ ਗਈ ਸੀ ਕਿ ਜਿਹੜੀ ਸਿੱਖਸ ਫਾਰ ਜਸਟਿਸ ਨੇ ਕਿਵੇਂ ਸੰਮਣ ਕਢਾਏ, ਨਿਊਯਾਰਕ ਕੋਰਟ ਤੋਂ ਮੌਕ ਟ੍ਰਾਇਲ ਕੀਤਾ, ਤੇ ਕੈਨੇਡਾ ਵਾਲੀ ਪੀੜ ਜਿਹੜੀ ਉਹ ਜ਼ਿਆਦਾ ਹੀ ਰੜਕੀ ਹੈ। ਜਾਂਦਿਆਂ ਉਹਨਾਂ ਨੇ ਕਿਹਾ ਵੀ ਤੁਹਾਡਾ ਤਾਂ ਕੰਮ ਕਰੀਏ ਜੀ। ਸੋ ਸਾਡੇ ਆਫਿਸ 'ਚ ਅੱਜ ਕਹਿ ਰਹੇ ਸੀ ਜੀ ਅਗਲੀ ਵਾਰੀ ਆਪਣੀ ਹੈ, ਸਾਡਾ ਪੇਜ ਵੀ ਇਹਨਾਂ ਨੇ ਉੱਥੋਂ ਬੜੇ ਲਿਖਦੇ ਨੇ, ਸਾਨੂੰ ਵੀ ਕਰ ਦੇਣਾ। ਮੈਂ ਕਿਹਾ ਜੀ ਧੰਨ ਭਾਗ ਜੀ ਸਦਕੇ, ਜਿਹਨੂੰ ਉਹ ਕਹਿੰਦੇ ਨੇ ਕਿ ਜੀ ਬਹੁਤ ਖੁਸ਼ ਆਮਦੀਦ ਕਿ ਵੀ ਤੁਸੀਂ। ਔਰ ਇਹ ਗੱਲ ਸਾਬਤ ਕਰਦੀ ਹੈ ਜਿਹੜੇ ਸਾਡੇ ਲੋਕ ਕ੍ਰਿਟਿਕ ਨੇ ਕਿ ਜੀ ਇੱਥੇ ਕੀ ਕੀਤਾ, ਐਵੇਂ ਰੌਲਾ ਪਾਈ ਜਾਂਦੇ ਨੇ, ਪੈਸੇ ਖਰਾਬ ਕਰਤੇ, ਫਲਾਣਾ ਕਰਤਾ। ਇਹਦੀ ਇਫੈਕਟਿਵਨੈਸ ਜੇ ਪੁੱਛਣੀ ਹੈ ਕਿ ਇੱਥੇ ਬੈਠੇ ਜਥੇਬੰਦੀਆਂ ਦੀ ਕੀ ਇਫੈਕਟਿਵਨੈਸ ਹੈ, ਤੇ ਫਿਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਕਿਸ ਕਦਰ ਤਕਲੀਫ ਹੋਈ ਕਿ ਉਹਨਾਂ ਨੇ ਫੇਸਬੁੱਕ ਜਿਹੜਾ ਹੈ ਉਸ ਬਲੌਕ ਕੀਤਾ। ਔਰ ਵਿਚਾਰ ਅੱਜ ਦਾ ਸ਼ਲੋਕ ਹੈ ਗੁਰੂ ਅਰਜਨ ਸਾਹਿਬ ਦਾ, ਫੁਨਹੇ ਮਹੱਲਾ 5ਵਾਂ 'ਚ, ਆਸਾ ਇਤੀ ਆਸ ਕੇ ਆਸ ਪੁਰਾਈ ਹੈ, ਸਤਿਗੁਰ ਭੈ ਦਿਆਲ ਤਾਂ ਪੂਰਾ ਪਾਈਏ, ਮੈਂ ਤਨ ਅਵਗੁਣ ਬਹੁਤ ਕਿ ਅਵਗੁਣ ਛਾਇਆ, ਹਰਿਹਾਂ ਸਤਿਗੁਰ ਭੈ ਦਿਆਲ ਤਾਂ ਮਨ ਠਹਿਰਾਇਆ। ਕਿ ਮੇਰੀ ਆਸ ਇੰਨੀ ਇੰਟੈਂਸ ਹੈ, ਆਸਾ ਇਤੀ ਆਸ ਕਿ ਆਸ ਪੁਰਾਈ ਹੈ, ਕਿ ਉਹਨੂੰ ਸਿਰਫ ਮੇਰੀ ਆਸ ਪੂਰੀ ਹੋਣੀ ਹੀ ਮੇਰੀ ਆਸ ਨੂੰ ਪੁਗਾ ਸਕਦੀ ਹੈ। ਇਹ ਇੰਟੈਂਸਿਟੀ ਹੈ। ਜਦੋਂ ਤੁਸੀਂ ਕੋਈ ਜਿਹਦੇ ਵਿੱਚ 2-3 ਵਾਰ ਉਸ ਸ਼ਬਦ ਨੂੰ ਕਰਦੇ ਹੋ ਕਿ ਰੱਬ ਨੂੰ ਮਿਲਣ ਦੀ ਤਾਂਘ, ਰੱਬ ਨਾਲ ਬਗਲਗੀਰ ਹੋਣ ਦੀ ਤਾਂਘ, ਇਕਮਿਕ ਹੋਣ ਦੀ ਤਾਂਘ ਮੇਰੀ ਇੰਨੀ ਹੈ। ਆਸਾ ਇਤੀ ਆਸ ਕਿ ਆਸ ਪੁਰਾਈ ਹੈ, ਕਿ ਉਹ ਆਸ ਨਿਰੰਕਾਰ ਹੀ ਪੁਗਾ ਸਕਦੇ। ਸਤਿਗੁਰ ਭੈ ਦਿਆਲ ਤਾਂ ਪੂਰਾ ਪਾਈਏ। ਸਤਿਗੁਰੂ ਜੇ ਦਿਆਲ ਨੇ ਤਾਂ ਹੀ ਉਹ ਨਿਰੰਕਾਰ ਦੇ ਨਾਲ ਮੇਲ ਦਾ ਜਿਹੜਾ ਮੇਰੀ ਤਾਂਘ ਹੈ, ਆਸ ਹੈ, ਉਹਨੂੰ ਪੂਰਾ ਕਰਨਗੇ। ਮੈਂ ਤਨ ਅਵਗੁਣ ਬਹੁਤ ਕਿ ਅਵਗੁਣ ਛਾਇਆ, ਕਿ ਮੇਰੇ ਤਨ ਦੇ ਵਿੱਚ, ਮੇਰੀ ਰੂਹ 'ਚ, ਮੇਰੇ ਵਜੂਦ 'ਚ ਬਹੁਤ ਔਗਣ ਨੇ, ਇੰਨੇ ਔਗਣ ਨੇ ਕਿ ਮੈਂ ਉਹਨਾਂ ਫਾਲਟਸ ਦੇ ਸਾਏ ਵਿੱਚ ਹੀ ਜੀ ਰਿਹਾ, ਜਿਵੇਂ ਮੇਰੇ ਸਾਰੇ ਵਜੂਦ ਨੂੰ ਗੁਨਾਹ ਨੇ ਢਕਿਆ ਹੋਇਆ। ਹਰਿਹਾਂ ਸਤਿਗੁਰ ਭੈ ਦਿਆਲ, ਪਰ ਹੇ ਵਾਹਿਗੁਰੂ ਜੇ ਸਤਿਗੁਰੂ ਦਿਆਲ ਹੋਣ ਤਾਂ ਮਨ ਠਹਿਰਾਇਆ, ਤਾਂ ਫਿਰ ਮਨ ਜਿਹੜਾ ਉਹ ਟਿਕ ਸਕਦਾ ਹੈ, ਠਹਿਰਾ 'ਚ ਆ ਸਕਦਾ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਸੋ ਸਤਿਗੁਰੂ ਰਹਿਮਤ ਕਰਨ ਤੇ ਸਾਡੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਤਾਂ ਪੂਰਾ ਪਾਈਏ, ਤਾਂ ਮਨ ਠਹਿਰਾਈਏ। ਜੀ ਸਤਿਗੁਰੂ ਦੇ ਹੱਥ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।